ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਦੀ ਨਿਗਾਹ ਸਾਦਕਾਂ ਉੱਤੇ ਹੈ ਤੇ ਉਹਦੇ ਕੰਨ ਉਹਨਾਂ ਦੀ ਫਰਿਆਦ ਉੱਤੇ ਲੱਗੇ ਰਹਿੰਦੇ ਨੇ। ਜਵਾਬੀ ਪੜ੍ਹਾਈ। ਅਬਰਾਨੀਓ। ਇਸ ਲਈ ਐ ਭਰਾਓ, ਤੁਸੀਂ ਜਿਹੜੇ ਅਸਮਾਨੀ ਬੁਲਾਵੇ ਵਿੱਚ ਸ਼ਾਮਲ ਹੋ, ਉਸ ਰਸੂਲ ਤੇ ਸਰਦਾਰ ਕਾਹਨ ਯਸੂ ਉੱਤੇ ਗੌਰ ਕਰੋ, ਜਿਹਦਾ ਅਸੀਂ ਇਕਰਾਰ ਕਰਦੇ ਹਾਂ, ਕਿਉਂ ਜੇ ਉਹ ਮੂਸਾ ਨਾਲੋਂ ਇੰਨਾ ਜ਼ਿਆਦਾ ਇੱਜ਼ਤ ਦੇ ਕਾਬਲ ਸਮਝਿਆ ਗਿਆ, ਜਿਵੇਂ ਘਰ ਬਣਾਉਣ ਵਾਲਾ ਘਰ ਤੋਂ ਬਹੁਤਾ ਇੱਜ਼ਤਦਾਰ ਹੁੰਦਾ ਹੈ। ਇਸ ਲਈ ਹਰ ਇੱਕ ਘਰ ਦਾ ਕੋਈ ਨਾ ਕੋਈ ਬਣਾਉਣ ਵਾਲਾ ਹੁੰਦਾ ਹੈ, ਪਰ ਜਿਨ੍ਹੇ ਸਾਰੀਆਂ ਸ਼ੈਵਾਂ ਬਣਾਈਆਂ ਉਹ ਰੱਬ ਏ। ਪਰ ਮਸੀਹ ਪੁੱਤਰ ਵਾਂਗਰ ਉਹਦੇ ਘਰ ਦਾ ਮੁਖਤਾਰ ਏ ਤੇ ਉਹਦਾ ਘਰ ਅਸੀਂ ਹਾਂ। ਸ਼ਰਤ ਇਹ ਹੈ ਭਈ ਆਪਣੀ ਦਲੇਰੀ ਤੇ ਆਸ ਦਾ ਫਖਰ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰੱਖੀਏ। ਇਸ ਲਈ ਜਿਵੇਂ ਭਈ ਪਾਕ ਰੂਹ ਆਖਦਾ ਏ, ਜੇ ਅੱਜ ਤੁਸੀਂ ਉਹਦੀ ਆਵਾਜ਼ ਸੁਣੋ। ਐ ਭਰਾਵੋ, ਖਬਰਦਾਰ, ਤੁਹਾਡੇ ਵਿੱਚੋਂ ਕਿਸੇ ਦਾ ਅਜਿਹਾ ਬੁਰਾ ਤੇ ਬੇਈਮਾਨ ਦਿਲ ਨਾ ਹੋਵੇ, ਜਿਹੜਾ ਜਿਉਂਦੇ ਰੱਬ ਤੋਂ ਫਿਰੇ, ਬਲਕਿ ਜਦ ਤੀਕਰ ਅੱਜ ਦਾ ਦਿਨ ਆਖਿਆ ਜਾਂਦਾ ਹੈ, ਹਰ ਰੋਜ਼ ਆਪਸ ਵਿੱਚ ਨਸੀਹਤ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਵਿੱਚ ਆ ਕੇ ਸਖਤ ਦਿਲ ਨਾ ਹੋ ਜਾਵੇ। ਕਿਉਂ ਜੇ ਅਸੀਂ ਮਸੀਹ ਵਿੱਚ ਸ਼ਾਮਲ ਹੋਏ ਹਾਂ, ਸ਼ਰਤ ਇਹ ਹੈ ਭਈ ਆਪਣੇ ਸ਼ੁਰੂ ਵਾਲੇ ਭਰੋਸੇ ਉੱਤੇ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰਹੀਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਸੈਮੂਅਲ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ ਭਈ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਏ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਏ। ਮੱਤੀ। ਤੇ ਯੂਹੰਨਾ ਨੇ ਕੈਦਖਾਨੇ ਵਿੱਚ ਯਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ ਦੋ ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਜੋ ਕੁਝ ਤੁਸੀਂ ਸੁਣਦੇ ਹੋ ਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਤੇ ਬੋਲੇ ਸੁਣਦੇ, ਤੇ ਮੋਏ ਜਿਉਂਦੇ ਕੀਤੇ ਜਾਂਦੇ ਨੇ, ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਤੇ ਧੰਨ ਏ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਜਿਹਦੇ ਸੁਣਨ ਵਾਲੇ ਕੰਨ ਹੋਣ ਉਹ ਸੁਣ ਲਵੇ। ਯੂਹੰਨਾ। ਤੇ ਉਹ ਯਹੂਦੀਆ ਨੂੰ ਛੱਡ ਕੇ ਫੇਰ ਗਲੀਲ ਨੂੰ ਟੁਰ ਗਿਆ, ਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਯਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਭਈ ਉਹ ਵੇਲਾ ਆਉਂਦਾ ਏ ਭਈ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ, ਨਾ ਯਰੂਸ਼ਲਮ ਵਿੱਚ। ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਿਸ਼ ਕਰਦੇ ਹਾਂ, ਕਿਉਂ ਜੇ ਮੁਕਤੀ ਯਹੂਦੀਆਂ ਵਿੱਚ ਹੋਏ ਹੈ। ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਕ੍ਰਿਸਤਸ ਅਖਵਾਉਂਦਾ ਏ ਆਉਣ ਵਾਲਾ ਏ। ਜਦੋਂ ਉਹ ਆਵੇਗਾ ਤੇ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ। ਇਸ ਲਈ ਬੁੱਢੀ ਆਪਣਾ ਘਰ ਛੱਡ ਕੇ ਸ਼ਹਿਰ ਵਿੱਚ ਚਲੀ ਗਈ ਤੇ ਲੋਕਾਂ ਨੂੰ ਆਖਣ ਲੱਗੀ, ਆਓ ਇੱਕ ਬੰਦੇ ਨੂੰ ਵੇਖੀਏ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ। ਹੋ ਸਕਦਾ ਏ ਇਹ ਮਸੀਹ ਹੋਵੇ। ਉਹ ਸ਼ਹਿਰੋਂ ਨਿਕਲ ਕੇ ਉਹਦੇ ਕੋਲ ਆਉਣ ਲੱਗੇ। ਮੱਤੀ। ਉਸ ਵੇਲੇ ਫਰੀਸੀਆਂ ਤੇ ਫਕੀਆਂ ਨੇ ਯਰੂਸ਼ਲਮ ਤੋਂ ਯਸੂ ਦੇ ਕੋਲ ਆ ਕੇ ਆਖਿਆ, ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਟਾਲ ਦਿੰਦੇ ਨੇ ਭਈ ਖਾਣਾ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰਵਾਇਤ ਨਾਲ ਰੱਬ ਦਾ ਹੁਕਮ ਕਿਉਂ ਟਾਲ ਦਿੰਦੇ ਹੋ। ਐ ਰਿਹਾ ਕਰੋ, ਯਸਾਇਆ ਨੇ ਤੁਹਾਡੇ ਬਾਰੇ ਚੰਗੀ ਨਬੂਵਤ ਕੀਤੀ ਏ ਭਈ ਇਹ ਉਮਤ ਜ਼ਬਾਨ ਨਾਲ ਤੇ ਮੇਰੀ ਇੱਜ਼ਤ ਕਰਦੀ ਏ, ਪਰ ਇਹਨਾਂ ਦਾ ਦਿਲ ਮੈਥੋਂ ਦੂਰ ਏ, ਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂ ਜੇ ਇਨਸਾਨੀ ਹੁਕਮਾਂ ਦੀ ਤਾਲੀਮ ਦਿੰਦੇ ਨੇ। ਫਿਰ ਉਹਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਸੁਣੋ ਤੇ ਸਮਝੋ।
ਮਰਕਸ। ਤੇ ਜਦ ਉਹ ਤੇ ਉਹਦੇ ਚੇਲੇ ਤੇ ਇੱਕ ਵੱਡਾ ਜੱਥਾ ਯਰੂ ਵਿੱਚੋਂ ਨਿਕਲੇ ਤੇ ਤਮਾਈ ਦਾ ਪੁੱਤਰ ਬਰਤਮਾਈ ਅੰਨਾ ਫਕੀਰ ਰਾਹ ਦੇ ਕੰਢੇ ਉੱਤੇ ਬੈਠਿਆ ਸੀ ਤੇ ਇਹ ਸੁਣ ਕੇ ਭਈ ਯਿਸੂ ਨਾਸਰੀਏ ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗਿਆ, ਐ ਦਾਊਦ ਦੇ ਪੁੱਤਰ, ਐ ਯਿਸੂ, ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਨੇ ਉਹਨੂੰ ਝਿੜਕਿਆ ਭਈ ਚੁੱਪ ਰਹਿ, ਪਰ ਉਹ ਹੋਰ ਵੀ ਬਹੁਤਾ ਚਿল্ਲਾਇਆ ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਿਸੂ ਨੇ ਖੜੇ ਹੋ ਕੇ ਆਖਿਆ, ਉਹਨੂੰ ਬੁਲਾਓ। ਫਿਰ ਉਹਨਾਂ ਨੇ ਉਸ ਅੰਨੇ ਨੂੰ ਇਹ ਆਖ ਕੇ ਬੁਲਾਇਆ ਭਈ ਖਾਤਰ ਜਮਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਏ। ਉਹ ਆਪਣਾ ਕੱਪੜਾ ਸੁੱਟ ਕੇ ਭੁੜਕ ਪਿਆ ਤੇ ਯਿਸੂ ਦੇ ਕੋਲ ਆਇਆ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ। ਅੰਨੇ ਨੇ ਉਹਨੂੰ ਆਖਿਆ, ਐ ਰੱਬੂਨੀ, ਇਹ ਭਈ ਮੈਂ ਸਜਾਖਾ ਹੋ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਉਹ ਫੌਰਨ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਨੇ ਫਿਰ ਆਪਣੇ ਆਪ ਨੂੰ ਤਿਬਰਿਆਸ ਦੀ ਝੀਲ ਦੇ ਕੰਢੇ ਚੇਲਿਆਂ ਉੱਤੇ ਜ਼ਾਹਰ ਕੀਤਾ ਤੇ ਇਸ ਤਰ੍ਹਾਂ ਜ਼ਾਹਰ ਕੀਤਾ। ਸ਼ਮੌਨ ਪਤਰਸ ਤੇ ਤੋਮਾ ਜਿਹੜਾ ਅਤਵਾਮ ਅਖਵਾਉਂਦਾ ਏ, ਤੇ ਨਿਤਨੇਲ ਜਿਹੜਾ ਕਾਨਾ ਏ ਗਲੀਲ ਦਾ ਸੀ, ਤੇ ਜ਼ਬਦੀ ਦੇ ਪੁੱਤਰ ਤੇ ਉਹਦੇ 2 ਚੇਲਿਆਂ ਵਿੱਚੋਂ 2 ਬੰਦੇ ਇਕੱਠੇ ਹੋਏ। ਸ਼ਮੌਨ ਪਤਰਸ ਨੇ ਉਹਨਾਂ ਨੂੰ ਆਖਿਆ, ਮੈਂ ਮੱਛੀ ਦੇ ਸ਼ਿਕਾਰ ਲਈ ਜਾਣਾ ਵਾਂ। ਉਹਨਾਂ ਨੇ ਉਹਨੂੰ ਆਖਿਆ, ਅਸੀਂ ਵੀ ਤੇਰੇ ਨਾਲ ਜਾਣੇ ਆਂ। ਉਹ ਨਿਕਲ ਕੇ ਕਸ਼ਤੀ ਉੱਤੇ ਚੜ੍ਹੇ, ਪਰ ਉਸ ਰਾਤ ਕੁਝ ਨਾ ਫੜਿਆ। ਤੇ ਸਵੇਰ ਹੁੰਦਿਆਂ ਹੀ ਯਿਸੂ ਕੰਢੇ ਉੱਤੇ ਆ ਖਲੋਤਾ, ਪਰ ਚੇਲਿਆਂ ਨੇ ਨਾ ਪਛਾਣਿਆ ਭਈ ਇਹ ਯਿਸੂ ਏ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕੁਝ ਖਾਣ ਲਈ ਹੈ ਏ? ਉਹਨਾਂ ਨੇ ਜਵਾਬ ਦਿੱਤਾ ਭਈ ਨਹੀਂ। ਉਹਨੇ ਉਹਨਾਂ ਨੂੰ ਆਖਿਆ ਭਈ ਕਸ਼ਤੀ ਦੇ ਸੱਜੇ ਪਾਸੇ ਵੱਲ ਜਾਲ ਸੁੱਟੋ ਤੇ ਮੱਛੀ ਲੱਭੇਗੀ। ਇਸ ਲਈ ਜਦ ਉਹਨਾਂ ਨੇ ਜਾਲ ਸੁੱਟਿਆ ਤੇ ਮੱਛੀਆਂ ਦੀ ਕਸਰਤ ਦੇ ਪਾਰੋਂ ਖਿੱਚ ਨਾ ਸਕੇ। ਇਸ ਲਈ ਉਸ ਚੇਲੇ ਨੇ ਜਿਹਦੇ ਨਾਲ ਯਿਸੂ ਬਹੁਤ ਪਿਆਰ ਕਰਦਾ ਸੀ, ਪਤਰਸ ਨੂੰ ਆਖਿਆ ਭਈ ਇਹ ਤੇ ਖੁਦਾਵੰਦ ਏ। ਫਿਰ ਸ਼ਮੌਨ ਪਤਰਸ ਨੇ ਇਹ ਸੁਣ ਕੇ ਭਈ ਇਹ ਖੁਦਾਵੰਦ ਏ, ਕੁਰਤਾ ਆਪਣੀ ਕੰਡ ਨਾਲ ਬੰਨਿਆ, ਕਿਉਂ ਜੇ ਉਹ ਨੰਗਾ ਸੀ, ਤੇ ਝੀਲ ਵਿੱਚ ਛਾਲ ਮਾਰ ਦਿੱਤੀ। ਯਿਸੂ ਨੇ ਉਹਨਾਂ ਨੂੰ ਆਖਿਆ, ਆਓ ਖਾਣਾ ਖਾ ਲਵੋ। ਤੇ ਚੇਲਿਆਂ ਵਿੱਚੋਂ ਕਿਸੇ ਨੂੰ ਜੁਰਤ ਨਾ ਹੋਈ ਭਈ ਉਹਨੂੰ ਪੁੱਛਦਾ ਭਈ ਤੂੰ ਕੌਣ ਏ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਖੁਦਾਵੰਦ ਹੀ ਏ। ਯਿਸੂ ਆਇਆ ਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ, ਇਸੇ ਤਰ੍ਹਾਂ ਮੱਛਲੀ ਵੀ। ਯਸਾਇਆ। ਐ ਸਾਰੇ ਤਰੇ ਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ, ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ, ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਮਕਾਸ਼ਫਾ। ਜਿਹਦੇ ਕੰਨ ਹੋਣ ਉਹ ਸੁਣੇ ਭਈ ਰੂਹ ਕਲੀਸਿਆਵਾਂ ਨੂੰ ਕੀ ਆਖਦਾ ਏ। ਜਿਹੜਾ ਗਾਲਬ ਆਵੇ, ਮੈਂ ਉਹਨੂੰ ਹਯਾਤੀ ਦੇ ਰੁੱਖ ਵਿੱਚੋਂ ਜਿਹੜਾ ਰੱਬ ਦੇ ਫਿਰਦੌਸ ਵਿੱਚ ਏ, ਫਲ ਖਾਣ ਨੂੰ ਦੇਵਾਂਗਾ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਾਈ ਏ। ਰੂਹਾਨੀ ਸੱਚਾਈ ਇਨਸਾਨ ਤੇ ਪੂਰੀ ਕਾਇਨਾਤ ਦੇ ਅਮਲ ਵਿੱਚ ਦੁਹਰਾਈ ਜਾਣ ਨਾਲ ਹਮਾਹੰਗ ਤੇ ਸੱਚਾਈ ਲਈ ਮਸਾਲੀ ਏ। ਰੂਹਾਨੀ ਹਕੀਕਤਾਂ ਉਲਟੀਆਂ ਨਹੀਂ, ਮੁਖਾਲਫ ਨਫਾਕ ਜਿਹੜਾ ਰੂਹਾਨੀਅਤ ਨਾਲ ਨਹੀਂ ਮਿਲਦਾ ਜੁਲਦਾ, ਅਸਲੀ ਨਹੀਂ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ, ਉਹਦੇ ਲਈ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ, ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ
ਜਿਹੜੀ ਰੱਬ ਦਿੰਦਾ ਹੈ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਕਿ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ, ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਜਾਂ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬ ਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਾਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਏ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਲ ਹੋ ਜਾਓਗੇ ਤਦ ਤੁਸੀਂ ਕਾਮਲ ਸਾਇੰਸ ਤੀਕਰ ਅਪੜੋਗੇ ਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਏ। ਸਾਮਰੀ ਬੁੱਢੀ ਨੇ ਆਖਿਆ, ਆਓ ਇੱਕ ਬੰਦੇ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ। ਹੋ ਸਕਦਾ ਏ ਭਈ ਇਹ ਮਸੀਹ ਹੋਵੇ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਕੱਲਿਆਂ ਹੀ ਬਣਾਇਆ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਾਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਫਿਰ ਰੱਬ ਤੋਂ ਆਜ਼ਾਦ ਅਜਿਹੀ ਕਿਹੜੀ ਤਾਕਤ ਵਿਖਾਲੀ ਦਿੰਦੀ ਏ ਜਿਹੜੀ ਬਿਮਾਰੀ ਦੀ ਵਜ੍ਹਾ ਵੀ ਬਣਦੀ ਏ ਤੇ ਉਹਨੂੰ ਠੀਕ ਕਰਦੀ ਏ। ਇਹ ਈਮਾਨ ਦੀ ਗਲਤੀ, ਬਸ਼ਰੀ ਸਿਆਣ ਦਾ ਕਾਨੂੰਨ, ਹਰ ਲਿਹਾਜ਼ ਨਾਲ ਗਲਤ, ਪਾਪ, ਬਿਮਾਰੀ ਤੇ ਮੌਤ ਨੂੰ ਗਲੇ ਲਾਉਣ ਦੇ ਸਿਵਾਏ ਹੋਰ ਕੀ ਏ। ਇਹ ਲਫਾਨੀ ਸਿਆਣ ਦੇ ਤੇ ਰੂਹਾਨੀ ਕਾਨੂੰਨ ਦੇ ਬਿਲਕੁਲ ਉਲਟ ਏ। ਇਹ ਰੱਬ ਦੇ ਚੰਗੇ ਕਿਰਦਾਰ ਨਾਲ ਮੁਤਾਬਕਤ ਨਹੀਂ ਰੱਖਦਾ ਭਈ ਉਹ ਕਿਸੇ ਬੰਦੇ ਨੂੰ ਬਿਮਾਰ ਕਰੇ ਫਿਰ ਇਨਸਾਨ ਨੂੰ ਆਪ ਸ਼ਫਾ ਪਾਉਣ ਲਈ ਛੱਡ ਦੇਵੇ। ਇਹ ਫਰਜ਼ ਕਰਨਾ ਬਹੁਤ ਮਜ਼ਹੀਕਾ ਖੇਜ਼ ਗੱਲ ਏ ਭਈ ਮਾਦਾ ਬਿਮਾਰੀ ਦੀ ਵਜ੍ਹਾ ਤੇ ਇਲਾਜ ਦੋਵੇਂ ਹੋ ਸਕਦਾ ਏ, ਜਾਂ ਰੂਹ ਰੱਬ ਬਿਮਾਰੀ ਪੈਦਾ ਕਰਦਾ ਏ ਤੇ ਉਹਦਾ ਇਲਾਜ ਮਾਦੇ ਉੱਤੇ ਛੱਡ ਦਿੰਦਾ ਏ। ਸਾਨੂੰ ਦਵਾਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਏ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਾਈ ਨੂੰ ਵੇਖਣਾ ਚਾਹੀਦਾ ਏ। ਕੀ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮਾਂਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ। ਫਿਰ ਵੀ ਇਹਦੇ ਨਾਲ ਕਾਫੀ ਹੱਦ ਤੀਕਰ ਕੁਝ ਮੁਅਤਦਿਲ ਕਿਸਮ ਦੇ ਅਹਮ ਭਰਮ ਨੇ ਜਿਨ੍ਹਾਂ ਨੂੰ ਸਾਇੰਸ ਨੂੰ ਇਨਸਾਨਾਂ ਦੇ ਵਿਚਾਲੇ ਆਪਣੇ ਤਜਦੀਦੀ ਮਿਸ਼ਨ ਵਿੱਚ ਕੁਚਲ ਦੇਣਾ ਚਾਹੀਦਾ ਏ। ਇਹ ਖਾਸ ਵਹਿਮ ਅਦਮ ਵੱਲ ਇਸ਼ਾਰਾ ਕਰਦੇ ਨੇ। ਯਹੂਦੀਆਂ ਤੇ ਗੈਰ ਕੌਮਾਂ ਦੋਵਾਂ ਦੇ ਕੋਲ ਸ਼ਦੀਦ ਜਿਸਮਾਨੀ ਹਿੱਸਾ ਸੀ, ਪਰ ਬਸ਼ਰ ਨੂੰ ਰੂਹਾਨੀ ਹਿੱਸਾਂ ਦੀ ਲੋੜ ਏ। ਯਿਸੂ ਬਦਕਾਰ ਤੇ ਜ਼ਨਾਕਾਰੀ ਕਰਨ ਵਾਲੀ ਪੀੜ੍ਹੀ ਨੂੰ ਜਾਣਦਾ ਸੀ ਜਿਹੜੀ ਰੂਹਾਨੀ ਦੀ ਬਜਾਏ ਮਾਦੀ ਸ਼ੈਵਾਂ ਨੂੰ ਲੱਭਣ ਵਿੱਚ ਰਹਿੰਦੀ ਏ। ਮਾਦੀਅਤ ਪ੍ਰਸਤੀ ਲਈ ਉਹਦੀ ਮਜ਼ੰਮਤ ਬਹੁਤ ਚੋਖੀ ਪਰ ਜ਼ਰੂਰੀ ਸੀ। ਉਹਨੇ ਰਿਆਕਾਰੀ ਦੀ ਸ਼ਦੀਦ ਮਜ਼ੰਮਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਬਾਲਾਂ ਨੂੰ ਉਹਨਾਂ ਦੇ ਪਹਿਲੇ ਸਬਕਾਂ ਵਿੱਚ ਸੱਚਾਈ ਦੇ ਇਲਾਜ ਕ੍ਰਿਸਚਨ ਸਾਇੰਸ ਦੀ ਤਾਲੀਮ ਦੇਣੀ ਚਾਹੀਦੀ ਏ ਤੇ ਬਿਮਾਰੀ ਦੇ ਬਾਰੇ ਖਿਆਲਾਂ ਤੇ ਨਜ਼ਰੀਆਂ ਦੀ ਤਰਵੀਜ ਜਾਂ ਬਹਿਸ ਤੋਂ ਦੂਰ ਰੱਖਣਾ ਚਾਹੀਦਾ ਏ। ਗਲਤੀ ਜਾਂ ਉਹਦੀਆਂ ਤਕਲੀਫਾਂ ਤੋਂ ਬਚਣ ਲਈ ਬਾਲਾਂ ਦੇ ਜ਼ੇਨਾਂ ਨੂੰ ਪਾਪ ਆਲੂਦਾ ਜਾਂ ਬਿਮਾਰ ਖਿਆਲਾਂ ਤੋਂ ਦੂਰ ਰੱਖੋ। ਦੂਜੇ ਵਾਲੇ ਖਿਆਲਾਂ ਨੂੰ ਪਹਿਲੇ ਵਾਲੇ ਖਿਆਲਾਂ ਦੇ ਅਸੂਲ ਉੱਤੇ ਹੀ ਖਤਮ ਹੋਣਾ ਚਾਹੀਦਾ ਏ। ਇਹਦੇ ਨਾਲ ਕ੍ਰਿਸਚਨ ਸਾਇੰਸ ਸ਼ੁਰੂ ਵਿੱਚ ਹੀ ਦਸਤਿਆਬ ਹੋ ਜਾਵੇਗੀ। ਕੁਝ ਝੂਠੇ ਲੋਕੀ ਅਸਲੀਅਤਾਂ ਜਾਂ ਮਾਦੇ ਤੇ ਉਹਦੇ ਫਰਜ਼ੀ ਕਾਨੂੰਨਾਂ ਦੀ ਗੁੰਮਰਾਹੀ ਦੇ ਬਾਰੇ ਸੁਣਨਾ ਨਾਪਸੰਦ ਕਰਦੇ ਨੇ। ਉਹ ਥੋੜ੍ਹੇ ਬਹੁਤੇ ਚਿਰ ਲਈ ਆਪਣੇ ਆਪ ਨੂੰ ਆਪਣੇ ਮਾਦੀ ਦੇਵਤਾਵਾਂ ਦੇ ਹਵਾਲੇ ਕਰਦੇ ਨੇ। ਮਾਦੇ ਦੀ ਹਯਾਤੀ ਤੇ ਜ਼ਹਾਨਤ ਉੱਤੇ ਈਮਾਨ ਨਾਲ ਜੁੜੇ ਰਹਿੰਦੇ ਨੇ ਤੇ ਇਸ ਗਲਤੀ ਤੋਂ ਆਸ ਰੱਖਦੇ ਨੇ ਭਈ ਉਹ ਇਹਦੇ ਮੁਕਾਬਲੇ ਵਿੱਚ ਉਹਨਾਂ ਲਈ ਬਹੁਤਾ ਕੰਮ ਕਰੇ ਜਿੰਨਾ ਉਹ ਇਹ ਮੰਨਣ ਨੂੰ ਤਿਆਰ ਨੇ ਭਈ ਜਿਉਂਦਾ ਤੇ ਅਸਲੀ ਰੱਬ ਉਹਨਾਂ ਲਈ ਕਰ ਸਕਦਾ ਏ। ਤੁਹਾਡੀ ਤਸ਼ਰੀਹ ਉੱਤੇ ਬੇਸਬਰ ਹੁੰਦਿਆਂ ਹੋਏ ਉਸ ਸਿਆਣ ਦੀ ਸਾਇੰਸ ਦੀ ਤਫਤੀਸ਼ ਕਰਨ ਤੋਂ ਇਨਕਾਰ ਕਰਦਿਆਂ ਹੋਏ ਜਿਹੜੀ ਉਹਨਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਤੋਂ ਦੂਰ ਕਰੇਗੀ, ਉਹ ਝੂਠੇ ਅਕੀਦਿਆਂ ਨੂੰ ਗਲੇ ਲਾਉਂਦੇ ਨੇ ਤੇ ਫਰੇਬ ਨਾਲ ਭਰੇ ਨਤੀਜਿਆਂ ਦੀ ਤਕਲੀਫ ਸਹਿੰਦੇ ਨੇ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ,
ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਰੂਹ ਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਦਬੀਨ ਹੇਠਾਂ ਗਾਇਬ ਹੋ ਜਾਂਦਾ ਏ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਏ ਤੇ ਬਿਮਾਰੀ ਤੇ ਮੌਤ ਉੱਤੇ ਯਿਸੂ ਨੇ ਫਤਹ ਪਾਈ, ਜਿਨਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਏ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ। ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।